बिस्मिल्लाहिर्रहमानिर्रहीम ते अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾ ਦਈਏ ਕਿ ਜੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਫਿਰ ਕਰੋ, ਸਾਡੀ ਆਵਾਜ਼ ਨੂੰ ਤਗੜਾ ਕਰੋ ਤੇ ਇਹਨੂੰ ਦੂਰ ਤੱਕ ਪੜਾਓ। ਹੁਣ ਆਉਨੇ ਅੱਜ ਦੀ ਗੱਲ ਵਾਲੇ ਪਾਸੇ। ਅੱਜ ਤੁਹਾਡੇ ਨਾਲ ਦੋ ਤਿੰਨ ਗੱਲਾਂ ਕਰਨੀਆਂ ਨੇ, ਪਰ ਗੱਲਾਂ ਬੜੀਆਂ ਡੂੰਘੀਆਂ ਨੇ। ਇਸ ਲਈ ਪੂਰਾ ਕੰਨ ਲਾ ਕੇ, ਪੂਰਾ ਧਿਆਨ ਲਾ ਕੇ ਤੇ ਪੂਰਾ ਮਨ ਲਾ ਕੇ ਇਹਨਾਂ ਗੱਲਾਂ ਨੂੰ ਸੁਣਨਾ ਹੈ, ਪੂਰੀ ਤਵੱਜੋ ਨਾਲ। ਪਹਿਲੀ ਗੱਲ ਤੇ ਅੱਜ ਦੀ ਤੁਹਾਡੇ ਸਾਹਮਣੇ ਹੀ ਰੱਖਣੀ ਹੈ ਕਿ ਪਿਛਲੇ ਚੰਦ ਦਿਨ ਤੋਂ ਤੇ ਇਸ ਤੋਂ ਪਹਿਲਾਂ 9 ਮਈ ਤੇ ਉਸ ਤੋਂ ਪਹਿਲਾਂ ਜਿਸ ਵੇਲੇ ਜਨਰਲ ਸਰਫਰਾਜ਼ ਸਾਹਿਬ ਸ਼ਹੀਦ ਹੋਏ ਸਨ, ਉਸ ਵੇਲੇ ਸਾਡੀ ਹਕੂਮਤ ਗਿਆ ਨੂੰ ਥੋੜ੍ਹਾ ਵਕਤ ਹੋਇਆ ਸੀ। ਇੱਕ ਪੂਰਾ ਪ੍ਰੋਪੇਗੰਡਾ ਸ਼ੁਰੂ ਕੀਤਾ ਗਿਆ, ਇੱਕ ਪੂਰਾ ਝੂਠ ਮਾਰਿਆ ਗਿਆ, ਔਰ ਉਹ ਝੂਠ ਇਹ ਮਾਰਿਆ ਗਿਆ ਕਿ ਪਾਕਿਸਤਾਨ ਤਹਿਰੀਕ-ਏ ਇਨਸਾਫ ਤੇ ਇਮਰਾਨ ਖਾਨ ਦੇ ਜਿਹੜੇ ਸਪੋਰਟਰ ਵੋਟਰ ਨੇ, ਚਾਹੁਣ ਵਾਲੇ ਨੇ, ਉਹ ਆਪਣੇ ਸ਼ਹੀਦਾਂ ਦਾ ਮਜ਼ਾਕ ਉਡਾਉਂਦੇ ਨੇ। ਮਤਲਬ ਜਿਹੜੇ ਬਾਰਡਰਾਂ 'ਤੇ ਸਾਡੇ ਫੌਜੀ ਸ਼ਹੀਦ ਹੋ ਜਾਂਦੇ ਨੇ ਜਾਂ ਸਾਡੇ ਅਫਸਰ ਸ਼ਹੀਦ ਹੋ ਜਾਂਦੇ ਨੇ, ਉਹਨਾਂ ਦਾ ਮਜ਼ਾਕ ਉਡਾਉਂਦੇ ਨੇ। ਅੱਛਾ, ਮੈਨੂੰ ਚੇਤੇ ਚੰਗੀ ਤਰ੍ਹਾਂ ਕਿ ਅਸੀਂ ਬੜੇ ਚੁੱਪ ਕਰਕੇ, ਬੜੇ ਪਰਦੇ ਦੇ ਨਾਲ, ਬੜੇ ਬਗੈਰ ਕਿਸੇ ਨੂੰ ਦੱਸਿਆਂ ਪੁੱਛਿਆਂ, ਬਗੈਰ ਕਿਸੇ ਸਿਕਿਉਰਿਟੀ ਤੋਂ ਇਮਰਾਨ ਖਾਨ ਸਾਹਿਬ ਨੂੰ ਲੈ ਕੇ ਤੇ ਮੈਂ ਜਨਰਲ ਸਰਫਰਾਜ਼ ਸ਼ਹੀਦ ਸਾਹਿਬ ਦੇ ਘਰ ਗਿਆ ਸਾਂ। ਇਹ ਚੇਤੇ ਕਰੋ ਜਿਹੜੇ ਹੈਲੀਕਾਪਟਰ ਦੇ ਹਾਦਸੇ ਦੇ ਵਿੱਚ ਬਲੂਚਿਸਤਾਨ 'ਚ ਸ਼ਹੀਦ ਹੋਏ ਸਨ, ਸਾਡੇ ਕੋਰ ਕਮਾਂਡਰ ਸਨ ਉੱਥੋਂ ਦੇ ਬਲੂਚਿਸਤਾਨ ਦੇ, ਤੇ ਬਹੁਤ ਹੀ ਸੀਨੀਅਰ ਔਰ ਬਹੁਤ ਹੀ ਰਿਸਪੈਕਟਡ ਆਰਮੀ ਜਨਰਲ ਸਨ। ਉਹਨਾਂ ਦੇ ਘਰ ਮੈਂ ਔਰ ਖਾਨ ਸਾਹਿਬ ਅਸੀਂ ਇਕੱਲੇ ਗਏ ਸਾਂ। ਸਾਡੇ ਨਾਲ ਸਿਕਿਉਰਿਟੀ ਦੇ ਕੋਈ ਬੰਦੇ ਨਹੀਂ ਸਨ, ਸਿਵਾਏ ਇੱਕ ਗੱਡੀ ਹੋਰ ਸੀ ਜਿਹਦੇ 3-4 ਬੰਦੇ ਸਨ। ਡਰਾਈਵਰ ਸੀ, ਉਹ ਉਸ ਗੱਡੀ 'ਚ ਸੀ। ਖਾਨ ਸਾਹਿਬ ਵਾਲੀ ਗੱਡੀ ਮੈਂ ਚਲਾ ਰਿਹਾ ਸਾਂ ਅਤੇ ਉਹਦੇ 'ਚ ਇਮਰਾਨ ਖਾਨ ਸਾਹਿਬ ਸਨ। ਉਸ ਗੱਡੀ 'ਚ ਇਕੱਲੇ ਅਸੀਂ ਦੋਵੇਂ ਸਾਂ, ਅਤੇ ਦੂਜੀ ਗੱਡੀ ਦੇ ਵਿੱਚ ਸਾਡੇ ਨਾਲ ਤਿੰਨ ਜਾਂ 4 ਗਾਰਡ ਸਨ ਅਤੇ ਇੱਕ ਗੱਡੀ ਸੀ। ਕੋਈ ਹੂਟਰ ਹਟੋ ਬਚੋ ਕੋਈ ਸ਼ੈ ਨਹੀਂ। ਚੁੱਪ ਕਰਕੇ ਅਸੀਂ ਜਿਸ ਤਰੀਕੇ ਨਾਲ ਇੱਕ ਜਿੱਥੇ ਵੀ ਸ਼ਹਾਦਤ ਹੋਈ ਹੋਵੇ, ਫੌਤਗੀ ਹੋਈ ਹੋਵੇ, ਉੱਥੇ ਜਾਣਾ ਚਾਹੀਦਾ ਹੈ, ਉਸ ਤਰੀਕੇ ਦੇ ਨਾਲ ਉੱਥੇ ਅੱਪੜੇ, ਫਾਤਿਹਾ ਪੜ੍ਹੀ ਅਤੇ ਖਾਨ ਸਾਹਿਬ ਦਾ ਬੜਾ ਇਹਤਰਾਮ ਕੀਤਾ ਉਹਨਾਂ ਦੀ ਫੈਮਿਲੀ ਨੇ। ਮੈਨੂੰ ਅੱਜ ਵੀ ਚੇਤੇ। ਉਹਨਾਂ ਦੇ 2 ਸੋਨੇ ਵਰਗੇ ਪੁੱਤਰ ਨੇ, ਇੱਕ ਤੇ ਉਹਨਾਂ ਦੇ ਨਾਲ ਹੀ ਫੋਰਸਿਸ ਦੇ ਵਿੱਚ ਹੀ ਸੀ ਔਰ ਉੱਥੇ ਹੀ ਉਹ ਡਿਊਟੀ ਦੇ ਰਿਹਾ ਸੀ, ਔਰ ਚੰਗਾ ਸੁਨੱਖਾ ਮੁੰਡਾ ਹੈ। ਉਹਨੇ ਰਿਸੀਵ ਕੀਤਾ। ਵਾਲਦਾ ਸਾਹਿਬਾ ਜਿਹੜੀ ਸਾਡੀ ਭੈਣ ਹੈ, ਜਨਰਲ ਸਾਹਿਬ ਦੀ ਜਿਹੜੀ ਬੇਵਾ ਸਨ, ਅੱਲਾ ਉਹਨਾਂ ਨੂੰ ਸਬਰ ਦੇਵੇ, ਅੱਲਾ ਉਹਨਾਂ ਨੂੰ ਹਿੰਮਤ ਦੇਵੇ। ਔਰ ਉਹਨਾਂ ਨੇ ਬੜਾ ਇਹਤਰਾਮ ਦਿੱਤਾ ਇਮਰਾਨ ਖਾਨ ਸਾਹਿਬ ਨੂੰ। ਉਹਨਾਂ ਦੇ ਬੱਚਿਆਂ ਨੇ, ਉਹਨਾਂ ਦੇ ਜਿਹੜੇ ਬੱਚਿਆਂ ਦੇ ਮਾਮੂ ਸਨ ਉਹ ਉੱਥੇ ਮੌਜੂਦ ਸਨ, ਹੋਰ ਉਹਨਾਂ ਦੇ ਖਾਨਦਾਨ ਦੇ ਲੋਕ ਮੌਜੂਦ ਸਨ। ਉਹਨਾਂ ਨੇ ਬੜੇ ਇਹਤਰਾਮ ਨਾਲ, ਬੜੀ ਮੁਹੱਬਤ ਨਾਲ ਉੱਥੇ ਜਿਹੜਾ ਉਹ ਰਿਸੀਵ ਕੀਤਾ, ਉਹਨਾਂ ਦੀ ਮਿਹਰਬਾਨੀ। ਔਰ ਉੱਥੇ ਫਾਤਿਹਾ ਪੜ੍ਹੀ। ਖਾਨ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ, ਜਨਰਲ ਸਾਹਿਬ ਨੇ ਉਹਨਾਂ ਨਾਲ ਕੰਮ ਕੀਤਾ ਸੀ ਜਦੋਂ ਵਜ਼ੀਰ ਆਜ਼ਮ ਸਨ, ਅਤੇ ਉਹ ਬੜੇ ਨੇਕ ਆਦਮੀ ਸਨ। ਉਹਨਾਂ ਦੀ ਤਾਰੀਫ ਕੀਤੀ ਖਾਨ ਸਾਹਿਬ ਨੇ ਕਿ ਉਹ ਅੱਛੇ ਇਨਸਾਨ ਸਨ, ਅਤੇ ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ, ਕਿਉਂਕਿ ਸ਼ਹੀਦ ਸਾਰਿਆਂ ਦਾ ਸਾਂਝਾ ਹੁੰਦਾ। ਲੇਕਿਨ ਉੱਥੋਂ ਜਦੋਂ ਅਸੀਂ ਆਏ ਤਾਂ ਅਸੀਂ ਵੇਖਿਆ ਅਗਲੇ ਚੰਦ ਦਿਨ ਇੱਕ ਭਰਪੂਰ ਮੁਹਿੰਮ ਚਲਾਈ ਗਈ ਕਿ ਜੀ ਇਹ ਤਹਿਰੀਕ ਇਨਸਾਫ ਵਾਲੇ ਜਿਹੜੇ ਨੇ ਨਾ, ਇਹ ਸਾਡੀ ਜਿਹੜੇ ਸ਼ਹੀਦ ਨੇ ਨਾ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ। ਅੱਛਾ, ਸਾਨੂੰ ਪਹਿਲਾਂ ਸਮਝ ਨਹੀਂ ਆਈ, ਸਾਨੂੰ ਲੱਗਾ ਨੂਨ ਲੀਗ ਵਾਲੇ ਸਿਰਫ ਕਰਦੇ ਨੇ। ਜਦੋਂ ਬਾਅਦ ਦੇ ਵਿੱਚ ਬਰੀਕੀ ਨਾਲ ਵੇਖਿਆ ਤੇ ਚੌਧਰੀ ਨਿਜ਼ਾਮਦੀਨ ਦੇ ਕੋਲ, ਕਿਉਂਕਿ ਹੋਰ ਤਾਂ ਕੋਈ ਸ਼ੈ ਹੈ ਨਹੀਂ ਸੀ ਇਮਰਾਨ ਖਾਨ ਨੂੰ ਦਬਾਉਣ ਵਾਸਤੇ, ਮਤਲਬ ਕਿ ਇਹ ਚੀਜ਼ ਹੈ ਨਹੀਂ ਸੀ ਕਿ ਇਮਰਾਨ ਖਾਨ ਨੇ ਕੋਈ ਕਰਪਸ਼ਨ ਕੀਤੀ। ਉਹ ਕਰਪਸ਼ਨ ਜਿਹੜੀ ਲੱਭੀ ਜੇ ਬਾਅਦ 'ਚ ਤੁਹਾਨੂੰ ਪਤਾ ਹੀ ਹੈ। ਉਸ ਤੋਂ ਬਾਅਦ ਇਮਰਾਨ ਖਾਨ 'ਤੇ ਦੂਜਾ ਇਲਜ਼ਾਮ ਲਾਇਆ, ਇੱਜ਼ਤ 'ਚ ਨਿਕਾਹ, ਵੀ ਮਜ਼ਹਬੀ ਤੌਰ 'ਤੇ ਇਮਰਾਨ ਖਾਨ ਦੇ ਉੱਤੇ ਇਲਜ਼ਾਮ ਲਾਓ, ਇਹ ਇਲਜ਼ਾਮ ਲਾਇਆ ਸੀ। ਅਤੇ ਫਿਰ ਸਾਈਫਰ ਅਤੇ ਕੋਰ ਕਮਾਂਡਰ ਘਰ 'ਤੇ ਹਮਲਾ ਅਤੇ ਫਲਾਨਾ, ਵੀ ਮੁਲਕੀ ਸਲਾਮਤੀ ਦੇ ਉੱਤੇ ਇਹ ਕੰਮ ਉਦੋਂ ਦਾ ਸ਼ੁਰੂ ਹੋਇਆ। ਜੇ ਮੈਂ ਤੁਹਾਨੂੰ ਸਿਰਫ ਬਰੀਕ ਜਿਹੜੀ ਗੱਲ ਤੁਹਾਨੂੰ ਦੱਸਣੀ ਹੈ ਨਾ, ਜਿਹੜੀ ਮੈਂ ਤੁਹਾਨੂੰ ਇਹ ਇੱਕ ਜਿਹੜੀ ਪੂਰੀ ਇਹ ਸਾਜ਼ਿਸ਼ ਬੁਣੀ ਗਈ ਸੀ, ਇਹ ਉਦੋਂ ਦੀ ਬੁਣੀ ਗਈ ਹੈ ਜਦੋਂ ਦੇ ਜਨਰਲ ਸਾਹਿਬ ਸ਼ਹੀਦ ਹੋਏ। ਉਹਨਾਂ ਦੇ ਉੱਤੇ, ਉਸ ਗੱਲ ਦੇ ਉੱਤੋਂ ਇਹ ਕੰਮ ਸਾਰਾ ਸ਼ੁਰੂ ਕੀਤਾ ਗਿਆ ਸੀ ਕਿ ਤਹਿਰੀਕ-ਏ ਇਨਸਾਫ ਵਾਲੇ ਆਪਣੇ ਸ਼ਹੀਦਾਂ ਦਾ ਇਹਤਰਾਮ ਨਹੀਂ ਕਰਦੇ। ਇਹ ਡਰਾਮਾ ਬਣਾਇਆ ਗਿਆ ਸੀ, ਇਹ ਬਾਰ-ਬਾਰ ਇਲਜ਼ਾਮਾਤ ਲਾਏ ਗਏ ਸਨ। ਅਤੇ ਜਿਹੜੇ ਪਿੰਡਾਂ 'ਚ ਆਮ ਬੰਦੇ ਨੇ, ਉਹਨਾਂ ਨੂੰ ਕੋਈ ਇੱਕ ਅੱਧਾ ਟਵੀਟ ਵਿਖਾਉਂਦੇ ਨੇ, ਇਹਨਾਂ ਨੇ ਆਪੇ ਹੀ ਅਕਾਊਂਟ ਬਣਾਏ ਹੁੰਦੇ ਨੇ, PTI ਦਾ ਝੰਡਾ ਲਾਇਆ ਹੁੰਦਾ, ਇਹਨਾਂ ਨੇ ਨੂਨ ਵਾਲਿਆਂ ਬਣਾਏ ਹੁੰਦੇ ਨੇ ਜਾਂ ਚੌਧਰੀ ਨਿਜ਼ਾਮਦੀਨ ਨੇ ਬਣਵਾਏ ਹੁੰਦੇ ਨੇ, ਆਪੇ ਹੀ ਉਹਨਾਂ ਤੋਂ ਟਵੀਟ ਕਰਦੇ ਨੇ, ਨਾਂ ਸ਼ਾਹ ਲਿਖੇ ਹੁੰਦੇ ਨੇ, ਔਰ ਉਹ ਇਮਰਾਨ ਖਾਨ ਦੀ ਪਾਰਟੀ ਦਾ ਝੰਡਾ ਲਾ ਦੇਣਗੇ, ਇਮਰਾਨ ਖਾਨ ਦੀ ਤਸਵੀਰ ਲਾ ਦੇਣਗੇ, ਆਪੇ ਬਣਾ ਕੇ। ਇਹ ਜਿਵੇਂ ਪਿੰਡਾਂ 'ਚ ਲੋਕਾਂ ਦੇ ਅਕਾਊਂਟ ਬਣਾ ਲੈਂਦੇ ਨੇ, ਤੁਸੀਂ ਸਮਝਦੇ ਹੀ ਹੋ, ਫੇਸਬੁੱਕ ਦੇ ਉੱਤੇ ਜਾਂ ਆਪਣਾ ਟਵਿੱਟਰ ਦੇ ਉੱਤੇ, ਦੂਸਰੀਆਂ ਜਗ੍ਹਾ 'ਤੇ ਤੁਸੀਂ ਜਿਹਦਾ ਮਰਜ਼ੀ ਅਕਾਊਂਟ ਬਣਾ ਲਓ, ਜਿਹਦੇ ਮਰਜ਼ੀ ਨਾਂ ਨਾਲ, ਉਹ ਕਰੀ ਆਉਂਦੇ ਨੇ ਅਤੇ ਖਾਤੇ PTI ਦੇ ਪਾਈ ਆਉਂਦੇ ਨੇ। ਹਾਲਾਂਕਿ ਇਮਰਾਨ ਖਾਨ ਬਾਰ-ਬਾਰ ਆਉਂਦਾ ਹੈ ਕਿ ਮੁਲਕ ਵੀ ਮੇਰਾ ਹੈ, ਫੌਜ ਵੀ ਮੇਰੀ ਹੈ। ਅਤੇ ਹੁਣ ਵੀ ਵੇਖ ਲਓ ਨਾ, ਗੌਰ ਨਾਲ ਵੇਖੋ, ਜਿੱਥੇ ਜਿੱਥੇ ਕੈਂਟ ਹੈ, ਗੌਰ ਨਾਲ ਵੇਖੀ ਜਾਓ, ਤੁਸੀਂ ਜ਼ਰਾ ਧਿਆਨ ਨਾਲ ਵੇਖੋ, ਜਿੱਥੇ ਜਿੱਥੇ ਕੈਂਟ ਹੈ
ਉੱਥੋਂ ਇਮਰਾਨ ਖਾਨ ਨੇ ਜਿੱਤਿਆ ਤੇ ਚੰਗੀ ਵੱਡੀ ਲੀਡ ਦੇ ਨਾਲ ਉਹਦੇ ਸਾਰੇ ਬੰਦੇ ਜਿੱਤੇ ਨੇ। ਮੁਲਤਾਨ ਕੈਂਟ ਦੇ ਰਿਜ਼ਲਟ ਵੇਖ ਲਓ, ਸ਼ੋਰਕੋਟ ਕੈਂਟ ਦੇ ਰਿਜ਼ਲਟ ਵੇਖ ਲਓ, ਅੱਗੇ ਜਨਾਬ ਵਾਲਾ ਤੁਰੇ ਜਾਓ, ਮੁਲਤਾਨ ਕੈਂਟ ਦੇ ਰਿਜ਼ਲਟ ਵੇਖ ਲਓ, ਰਾਵਲਪਿੰਡੀ ਕੈਂਟ ਦੇ ਰਿਜ਼ਲਟ ਵੇਖ ਲਓ। ਰਾਵਲਪਿੰਡੀ ਪੂਰਾ ਹੀ ਉਹ ਜਿਹੜਾ ਸਾਰਾ ਚਕਵਾਲ, ਰਾਵਲਪਿੰਡੀ, ਅਟਕ, ਜੇਹਲਮ, ਇੱਥੋਂ ਦੇ ਲੋਕ ਜ਼ਿਆਦਾ ਫੌਜ ਜਾਂਦੇ ਨੇ। ਇਸ ਪੂਰੇ ਇਲਾਕੇ ਦੇ ਰਿਜ਼ਲਟ ਵੇਖ ਲਓ ਤੇ ਤੁਹਾਨੂੰ ਦੁੱਧ ਦਾ ਦੁੱਧ ਪਾਉਣੀ ਹੋ ਜਾਏਗਾ। ਲਾਹੌਰ ਕੈਂਟ ਵੇਖ ਲਓ ਤੇ ਆਪਣਾ ਉਧਰਲੇ ਪਾਸੇ ਮਰਦਾਨ ਤੇ ਨੌਸ਼ਹਿਰਾ ਤੇ ਚਾਰ ਸੱਦਾ ਤੇ ਜਿੱਥੇ ਜਿੱਥੇ ਕੈਂਟ ਹੈ ਨੇ ਜਿਹੜੇ ਇਲਾਕਿਆਂ ਦੇ ਵਿੱਚ, ਪਸ਼ਾਵਰ, ਉਹ ਜਿੱਥੇ ਜਿੱਥੇ ਫੌਜ ਦੇ ਨਾਲ ਰਿਲੇਟਡ ਆਵਾਮ ਬੈਠੀ ਹੈ। ਵੈਸੇ ਤਾਂ ਪੂਰੀ ਕੌਮ ਹੀ ਫੌਜ ਦੇ ਨਾਲ ਹੈ ਤੇ ਆਪਣੀ ਫੌਜ ਨਾਲ ਮੁਹੱਬਤ ਕਰਦੀ ਹੈ। ਗਲਤ ਪਾਲਿਸੀਆਂ ਤੇ ਉੱਤੇ ਬੈਠੇ ਹੋਏ ਜਨਰਲ ਜ਼ਿਆਉਲ ਹਕ ਸਾਹਿਬ ਬਣਾਉਂਦੇ ਸਨ, ਜਾਂ ਜਨਰਲ ਅਯੂਬ ਬਣਾਉਂਦਾ ਸੀ, ਤੇ ਜਾਂ ਮੁਸ਼ਰਫ ਸਾਹਿਬ ਬਣਾਉਂਦੇ ਸਨ, ਤੇ ਜਾਂ ਬਾਜਵਾ ਸਾਹਿਬ ਬਣਾਉਂਦੇ ਸਨ, ਤੇ ਜਾਂ ਹੁਣ ਆਸਿਮ ਮਨੀਰ ਸਾਹਿਬ ਦੀਆਂ ਕੋਈ ਪਾਲਿਸੀਆਂ ਗਲਤ ਹੋਣਗੀਆਂ। ਲੇਕਿਨ ਥੱਲੇ ਜਿਹੜੀ ਪੂਰਾ ਅਦਾਰਾ ਹੈ ਉਹਦੇ 'ਚ ਸਾਡੇ ਆਪਣੇ ਪੁੱਤਰ ਭਰਾ ਭੈਣ ਭਰਾ ਨੇ, ਸਾਡਾ ਆਪਣਾ ਅਦਾਰਾ ਹੈ, ਉਹਦੇ ਖਿਲਾਫ ਭਲਾ ਕੋਈ ਬੰਦਾ ਕਿਸ ਤਰ੍ਹਾਂ ਹੋ ਸਕਦਾ? ਇਸ ਵਾਸਤੇ ਇਹ ਪੂਰੀ ਅਗਰ ਤੁਸੀਂ ਵੇਖੋਗੇ ਤਾਂ ਜਿੱਥੇ ਜਿੱਥੇ ਫੌਜ ਦੇ ਵਿੱਚ ਲੋਕਾਂ ਦੀ ਤਾਦਾਦ ਜ਼ਿਆਦਾ ਹੋਏਗੀ ਉੱਥੇ ਤਾਂ PTI ਦੀ ਵੋਟ ਹੋਰ ਜ਼ਿਆਦਾ ਹੋਏਗਾ। ਵੈਸੇ ਤਾਂ ਪੂਰਾ ਪਾਕਿਸਤਾਨ ਹੀ ਇਮਰਾਨ ਖਾਨ ਨੂੰ ਤੇ PTI ਨੂੰ ਵੋਟ ਦੇ ਰਿਹਾ, ਉੱਥੇ ਤੁਹਾਨੂੰ ਹੋਰ ਵੀ ਜ਼ਿਆਦਾ ਜਜ਼ਬਾ ਨਜ਼ਰ ਆਏਗਾ। ਹੁਣ ਇਹ ਨਵੀਂ ਕਾਰਵਾਈ ਫਿਰ ਇਹਨਾਂ ਨੇ ਸ਼ੁਰੂ ਕੀਤੀ ਹੈ। ਹੁਣ ਖਵਾਜਾ ਆਸਫ ਸਾਹਿਬ ਜਿਹੜੇ ਟਵੀਟ ਕਰਦੇ ਫਿਰਦੇ ਨੇ ਔਰ ਉਹ ਆਂਦੇ ਨੇ ਕਿ ਜਨਾਬੇ ਵਾਲਾ ਇਹ ਤਹਿਰੀਕ ਇਨਸਾਫ ਵਾਲੇ ਕੰਮ ਕਰਨ ਡਏ ਨੇ। ਪਹਿਲਾਂ ਇੱਕ ਸਹਾਫੀ ਹੈ, ਸਹਾਫੀ ਤਾਂ ਨਹੀਂ ਉਹਨਾਂ ਨੂੰ ਆਖਣਾ ਚਾਹੀਦਾ, ਸਾਡੇ ਦੋਸਤ ਨਸਰੁੱਲਾ ਮਲਿਕ ਸਾਹਿਬ ਜਿਹੜੇ ਨੇ, ਦੋਸਤ ਤਾਂ ਨਹੀਂ ਮੇਰੇ, ਮੁਹਾਵਰਾ ਤਾਂ ਆਖਣ ਡਿਆ, ਉਹਨਾਂ ਨੇ ਵੀ ਬਸ ਕਸਮ ਖਾਧੀ ਹੋਈ ਹੈ ਵੀ ਸਹਾਫਤ ਦਾ ਤੇ ਆਪਣਾ ਨਾਂ ਡਬੋ ਕੇ ਰੱਖਣਾ ਹੈ। ਹਲਕੇ ਦਰਜੇ ਦੇ ਨੇ, ਜਿਵੇਂ ਸਲਾਬ ਆਉਂਦਾ ਨਾ ਆਂਦੇ ਨਿਚਲੇ ਦਰਜੇ ਦਾ ਸਲਾਬ, ਇਵੇਂ ਇਹ ਨਿਚਲੇ ਦਰਜੇ ਦੇ ਸਹਾਫੀ ਨੇ ਤੇ ਇੰਪੈਕਟ ਕੋਈ ਨਹੀਂ ਹੈ। ਤੁਹਾਡੇ 'ਚੋਂ ਕਈਆਂ ਨੂੰ ਤਾਂ ਉਹਨਾਂ ਦਾ ਪਤਾ ਵੀ ਨਹੀਂ ਹੋਣਾ ਕਿ ਮੈਂ ਜ਼ਿਕਰ ਕਰਨ ਡਿਆ ਉਹਨਾਂ ਦਾ। ਪ੍ਰੋਗਰਾਮ ਉਹਨਾਂ ਦਾ ਮੈਂ ਵੇਖਿਆ YouTube 'ਤੇ ਕਿ ਕੋਈ ਜ਼ਿਆਦਾ ਤੋਂ ਜ਼ਿਆਦਾ ਕਦੀ 67 ਬੰਦੇ ਵੇਖਦੇ ਨੇ, ਕਦੀ 68 ਵੇਖਦੇ ਨੇ, ਤੇ ਕਦੀ 75 ਵੇਖਦੇ ਨੇ, ਤੇ ਬੜੀ ਛਾਲ ਮਾਰਨ ਕਦੀ ਤੇ ਕੋਈ 103 ਬੰਦੇ ਵੇਖਦੇ ਨੇ। ਤੇ ਇੰਨੇ ਕੁ ਬੰਦੇ ਤੁਹਾਨੂੰ ਪਤਾ ਪਿੰਡ ਚੌਕ ਦੇ ਵਿੱਚ ਬੰਦਾ ਜ਼ੋਰ ਨਾਲ ਕੂਕ ਮਾਰੇ ਤੇ ਇੰਨੀ ਕੂਕ ਤੇ ਬੰਦੇ ਦੀ ਪਿੰਡ ਦੇ ਵਿੱਚ ਲੋਕੀ ਸੁਣ ਲੈਂਦੇ ਨੇ। ਤੇ ਉਹਨਾਂ ਐਡੇ ਕੀ ਉਹ ਸਾਫੀ ਨੇ, ਲੇਕਿਨ ਬਹਰਹਾਲ ਕੰਮ ਉਹਨਾਂ ਨੂੰ ਜਿਹੜਾ ਗੰਦਾ ਜੂ ਦਿੱਤਾ ਹੈ ਨਾ ਉਹਨਾਂ ਕੀਤਾ। ਉਹਨਾਂ ਇੱਕ ਟਵੀਟ ਕੀਤਾ ਕਿ ਜੀ PTI ਮੁਬੈਨਾ ਤੌਰ 'ਤੇ, ਲਫ਼ਜ਼ ਮੁਬੈਨਾ ਤੌਰ 'ਤੇ ਕਾਰਵਾਈ ਹੁੰਦੀ ਜਿਹੜੀ ਸ਼ਾਇਦ ਕੋਈ ਸਬੂਤ ਨਾ ਹੋਵੇ ਉਹਦੇ 'ਚ ਮੁਬੈਨਾ ਤੌਰ 'ਤੇ ਪਾ ਦਿਓ ਕਿ ਜੀ ਸ਼ੱਕ ਹੈ ਇਸ ਗੱਲ 'ਤੇ, ਤੇ ਉਹ ਸ਼ੱਕ ਦਾ ਇਜ਼ਹਾਰ ਕਰ ਦਿਓ ਤਾਂ ਕਿ ਅਦਾਲਤ 'ਚ ਕੱਲ੍ਹ ਕੋਈ ਪੁੱਛੇ ਤਾਂ ਆਖੋ ਜੀ ਮੈਂ ਕਿਹੜਾ ਹਤਮੀ ਖਬਰ ਦਿੱਤੀ ਸੀ, ਮੁਬੈਨਾ ਤੌਰ 'ਤੇ ਆਖਿਆ ਸੀ। ਇਹ ਇੱਕ ਇਹਨਾਂ ਦੀ ਕਾਰਗੁਜ਼ਾਰੀ ਹੈ। ਜਿਹੜੇ ਜਾਲੀ ਝੂਠੇ ਸਹਾਫੀ ਨੇ ਨਾ, ਇਹ ਮੁਬੈਨਾ ਤੌਰ 'ਤੇ ਦਿਨ ਦੇ ਵਿੱਚ 20 ਵਾਰੀ, ਹਾਲਾਂਕਿ ਇਹ ਆਪ ਹੀ ਮੁਬੈਨਾ ਤੌਰ 'ਤੇ ਨੇ। ਇਹਨਾਂ ਦੀਆਂ ਸ਼ਕਲਾਂ ਵੇਖੋ ਤੇ ਇਹਨਾਂ ਦੇ ਨਾਂ 'ਤੇ ਪਹਿਲੇ ਵੀ ਲਿਖਣਾ ਚਾਹੀਦਾ ਮੁਬੈਨਾ ਤੌਰ 'ਤੇ, ਸਮਝਦੇ ਹੋ ਨਾ, ਜਾਂ ਇਹਨਾਂ ਦੇ ਅੱਗੇ ਲਿਖਣਾ ਚਾਹੀਦਾ ਮੁਬੈਨਾ ਤੌਰ 'ਤੇ ਸਹਾਫੀ। ਤੇ ਇਹ ਜਿਹੜੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਤੁਸੀਂ ਇਹਨਾਂ ਦੇ ਉੱਤੇ ਲਿਖੋਗੇ ਨਾ ਮੁਬੈਨਾ ਤੌਰ 'ਤੇ ਤਾਂ ਤੁਹਾਨੂੰ ਸਮਝ ਆ ਜਾਏਗੀ ਕਿ ਬੁਨਿਆਦੀ ਤੌਰ 'ਤੇ ਇਹ ਅਗਰ ਕਹੋ ਨਾ ਕਿ ਨਸਰੁੱਲਾ ਮਲਿਕ ਸਾਹਿਬ ਮੁਬੈਨਾ ਸਹਾਫੀ, ਤੇ ਇਹ ਦਰੁਸਤ ਗੱਲ ਹੈ। ਅਸਲ 'ਚ ਇਹ ਸ਼ੱਕ ਦਾ ਇਜ਼ਹਾਰ ਹੈ ਕਿ ਸਹਾਫੀ ਵੀ ਨੇ। उन्होंने ने कहा कि जी मुबैना तौर पर PTI से वाबस्ता सोशल मीडिया अकाउंट से शुमाली वज़ीरिस्तान में दहशतगर्दी के नतीजा में शहीद होने वाले फ़ौजी जवानों की किरदार कशी करने वालों के ख़िलाफ़ सख्त कार्रवाई का फ़ैसला। मखसूस अकाउंट्स मुसलसल शोधा के खिलाफ मुहिम चला रहे हैं। ए इन्हें पहला ट्वीट किया, इन्हों को करवाया गया ट्वीट, ये ट्वीट इन्हें किया मुबैना तौर पर, और फिर इन्होंने जनाबे वाला अगे वो ख्वाजा साहब आए। ख्वाजा साहब ना मुड़े, उन्होंने कहा जी ये लोग शोहदा के खून की तौहीन कर रहे हैं, हो सकता है यही लोग सरहद पार से आने वाले दहशत गर्दों को पनाह देते हैं। उन्हें गल ही नवेड़ चढ़ी। उन्होंने कहा ਜਿਹੜੇ PTI वाले ने ना, ਇਹ ਤੇ ਦਹਿਸ਼ਤਗਰਦਾਂ ਦੇ ਵੀ ਪਨਾਹ ਇਹੀ ਦਿੰਦੇ ਹੋਣਗੇ। ਇਹਨਾਂ ਦੀ ਹਾਲਤ ਇਹ ਹੈ, ਇਹ ਚੌਧਰੀ ਨਿਜ਼ਾਮਦੀਨ ਦੇ ਕਹਿਣ ਤੇ ਸਾਰਾ ਕੁਝ ਕਰ ਰਹੇ ਨੇ, ਕਿਉਂਕਿ ਚੌਧਰੀ ਨਿਜ਼ਾਮਦੀਨ ਨੇ ਜਿਸ ਤਰ੍ਹਾਂ ਸਿਆਸੀ ਲਿੱਤਰ ख्वाजा ਸਾਹਿਬ ਨੂੰ ਅੰਮਾ ਰਿਆਨਾ ਡਾਰ ਨੇ ਮਾਰ ਕੇ ਸਿਆਲਕੋਟ 'ਚ ਬਿਜ਼ਤ ਕੀਤਾ ਤੇ ਕੱਢਿਆ, ਜਿੱਡੇ ਭੈੜੇ ਤਰੀਕੇ ਨਾਲ ਹਰਾਇਆ ਹੈ, ਉਹ ਤੇ ਰੂਹੇ ਜ਼ਮੀਨ ਤੇ ਉਹਦੀ ਕੋਈ ਮਿਸਾਲ ਨਹੀਂ ਹੈ। ਉਹ ਫਾਰਮ 47 ਤੇ ਕਰੀਬ ਜਿੱਤਿਆ ਹੈ, ਤੇ ਫਾਰਮ 47 ਚੌਧਰੀ ਨਿਜ਼ਾਮਦੀਨ ਨੇ ਕੱਢਿਆ। ਹੁਣ ਚੌਧਰੀ ਨਿਜ਼ਾਮਦੀਨ ਜਿਹੜਾ ਹੈ ਉਹ ਹਰ ਸੂਰਤ ਇਸ ਵੇਲੇ ਜਿਹੜਾ ਆਵਾਮ ਉਹਨਾਂ ਤੇ ਗੁੱਸੇ 'ਚ ਹੈ, ਜੋ ਕੁਝ ਉਹਨਾਂ ਕਰ ਛੱਡਿਆ ਔਰ ਇਹਨਾਂ ਚੋਰਾਂ ਨੂੰ ਲਿਆ ਕੇ ਮੁਸੱਲਤ ਕੀਤਾ ਹੈ, ਔਰ ਜਿਵੇਂ ਡਾਕਾ ਮਾਰਿਆ ਆਵਾਮ ਦੇ ਹੱਕ ਦੇ ਉੱਤੇ, ਉਹ ਚੌਧਰੀ ਨਿਜ਼ਾਮਦੀਨ ਨੇ ਮਾਰਿਆ, ਇਹਨਾਂ ਦੀ ਔਕਾਤ ਤੇ ਨਹੀਂ ਸੀ ਹੈਗੀ। ਹੁਣ ਲੋਕੀ ਤਪੇ ਨੇ ਚੌਧਰੀ ਨਿਜ਼ਾਮਦੀਨ ਤੇ ਚੌਧਰੀ ਨਿਜ਼ਾਮਦੀਨ ਹੁਣ ਮਜ਼ਹਬ ਨੂੰ ਵੀ ਵੇਚੇਗਾ, ਔਰ ਵੇਚਿਆ ਤੁਹਾਡੇ ਸਾਹਮਣੇ। ਉਹ ਚੌਧਰੀ ਨਿਜ਼ਾਮਦੀਨ ਨੇ ਜਿਸ ਤਰ੍ਹਾਂ ਇੱਜ਼ਤ ਤੇ ਨਿਕਾਹ ਵਾਲੀ ਗੱਲ ਬਣਾਈ ਹੈ, ਸਾਰੀ ਦੁਨੀਆ ਥੂ ਕਰਨ ਡਈ ਉਸ ਕੇਸ ਤੇ। ਇਸੇ ਤਰੀਕੇ ਨਾਲ ਸਾਈਫਰ ਵਾਲਾ ਕੇਸ ਹੁਣ ਸਾਰਾ ਖੁੱਲ੍ਹ ਕੇ ਸਾਹਮਣੇ ਆ ਗਿਆ ਕਿ ਇਮਰਾਨ ਖਾਨ ਸੱਚਾ ਸੀ। ਘੜੀਆਂ ਵਾਲਾ ਕੇਸ, ਹਰ ਕੇਸ ਇਹਨਾਂ ਦੇ ਮੂੰਹ ਤੇ ਵੱਜਿਆ। ਹੁਣ ਇਹ ਨਵਾਂ ਕੰਮ ਬਣਾਇਆ ਕਿ ਜੀ ਇਹ ਸ਼ਹੀਦਾਂ ਦੇ ਖਿਲਾਫ ਨੇ ਤੇ ਦਹਿਸ਼ਤਗਰਦੀ ਤੇ ਫਲਾਨਾ ਤੇ ਟਮਕਾਨਾ, ਇਹ ਬੇਸ਼ਰਮੀ ਜੇ ਮੁਕੰਮਲ ਤੌਰ ਤੇ। ਇਮਰਾਨ ਖਾਨ ਤੋਂ ਵੱਡਾ ਵਾਰਿਸ ਕੋਈ ਨਹੀਂ ਸ਼ਹੀਦਾਂ ਦਾ ਇਸ ਮੁਲਕ ਦੇ ਵਿੱਚ। ਕਿ ਇਹ ਚੇਤਾ ਕਰੋ ਚੰਗੀ ਤਰ੍ਹਾਂ ਕਿ ਜਿਸ ਵੇਲੇ ਫੌਜੀ ਅੱਡੇ ਦੇਣ ਦੀ ਗੱਲ ਹੁੰਦੀ ਸੀ ਅਫਗਾਨਿਸਤਾਨ ਦੇ ਖਿਲਾਫ ਬੰਬਾਰੀ ਕਰਨ ਤੇ ਉਹ ਇਮਰਾਨ ਖਾਨ ਹੀ ਸੀ ਨਾ ਜਿਹੜਾ ਆਂਦਾ ਸੀ
ਕਿ ਮੈਂ ਫੌਜੀ ਅੱਡੇ ਨਹੀਂ ਦੇਣੇ, ਕਿਉਂਕਿ ਜਦੋਂ ਫੌਜੀ ਅੱਡੇ ਦਿੱਤੇ ਜਾਂਦੇ ਨੇ ਤੇ ਉੱਥੇ ਬੰਬਾਰੀ ਹੁੰਦੀ ਹੈ ਤੇ ਰਿਐਕਸ਼ਨ 'ਚ ਫਿਰ ਉਹ ਇਧਰਲੇ ਪਾਸੇ ਆ ਕੇ ਬੰਬ ਸ਼ੰਬ ਚਲਾਉਂਦੇ ਨੇ ਤੇ ਉਹਦੇ 'ਚ ਸਾਡੇ ਲੋਕਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ। ਉਹ ਲੋਕੀ ਸਾਡੇ ਭਾਵੇਂ ਫੋਰਸਿਸ 'ਚ ਹੋਣ ਤੇ ਆਮ ਪਬਲਿਕ ਹੋਵੇ, ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਇਹ ਇਮਰਾਨ ਖਾਨ ਤੋਂ ਵੱਡਾ ਸ਼ਹੀਦਾਂ ਦਾ ਵਾਰਸ ਕਿਹੜਾ ਹੈ? ਲੇਕਿਨ ਇਹ ਸਾਰੀ ਰੰਗਬਾਜ਼ੀ ਕਰ ਰਹੇ ਨੇ ਤੁਹਾਡਾ ਦਿਮਾਗ ਬਦਲਣ ਵਾਸਤੇ। ਤੁਸੀਂ ਬਿਲਕੁਲ ਧਿਆਨ ਨਾਲ, ਤਵੱਜੋ ਨਾਲ ਇਹ ਸਾਰੇ ਪ੍ਰੋਪੇਗੈਂਡੇ ਨੂੰ ਵੇਖਣਾ। ਚੌਧਰੀ ਨਿਜ਼ਾਮਦੀਨ ਕਿਸੇ ਸ਼ੈ ਨੂੰ ਵੀ ਇਸਤੇਮਾਲ ਕਰ ਰਿਹਾ ਇਸ ਵੇਲੇ, ਹੈ ਇਹ ਬੜੇ ਅਫਸੋਸ ਦੀ ਗੱਲ, ਲੇਕਿਨ ਚੌਧਰੀ ਨਿਜ਼ਾਮਦੀਨ ਮੁਕੰਮਲ ਤੌਰ 'ਤੇ ਇਸ ਵੇਲੇ ਤੁਹਾਡੇ ਪ੍ਰੈਸ਼ਰ 'ਚ ਹੈ, ਕਿਉਂਕਿ ਤੁਸੀਂ ਆਪਣੇ ਵੋਟ ਦਾ ਹੱਕ ਮੰਗ ਰਹੇ ਹੋ। ਤੁਸੀਂ ਆਂਦੇ ਹੋ ਇਹ ਲੁੱਟ ਮਾਰ ਜਿਹੜੀ ਇਹਨੂੰ ਬੰਦ ਕਰੋ, ਤੇ ਚੌਧਰੀ ਨਿਜ਼ਾਮਦੀਨ ਇਸ ਵੇਲੇ ਮੁਕੰਮਲ ਹੋਇਆ ਜੇ ਪਰੇਸ਼ਾਨ, ਔਰ ਉਸ ਵਜ੍ਹਾ ਤੋਂ ਉਹ ਕਿਸੇ ਵੀ ਲੈਵਲ ਤੇ ਜਾ ਕੇ ਸਹਾਫੀ ਵੀ ਇਸਤੇਮਾਲ ਕਰ ਰਿਹਾ ਹੈ। ਤੇ ਇਹੋ ਜਿਹੇ ਜਿਹੜੇ ਮੈਂ ਕਹਾਂਗਾ ਸਿਆਸੀ ਬਦਕਿਰਦਾਰ, ਮੈਂ ਵੈਸੇ ਨਹੀਂ ਆਖ ਰਿਹਾ, ਸਿਆਸੀ ਤੌਰ ਤੇ ਬਦਕਿਰਦਾਰ ਹੈ ਜਿਹੜੇ ਖਵਾਜੇ ਆਸਫ ਵਰਗੇ ਫਾਰਮ 47 ਦੀ ਪੈਦਾਵਾਰ ਨੇ, ਇਹ ਲੋਕ ਹੁਣ ਤੁਹਾਨੂੰ ਸ਼ਹੀਦਾਂ ਦੇ ਵਾਰਿਸ ਬਣ ਕੇ ਵਿਖਾਉਂਦੇ ਨੇ। ਹਾਲਾਂਕਿ ਖਵਾਜਾ ਸਾਹਿਬ ਦੀਆਂ ਤਕਰੀਰਾਂ ਚੇਤੇ ਕਰੋ, ਇੱਕ ਅੱਧੀ ਸ਼ਾਇਦ ਤੁਹਾਨੂੰ ਵਿਖਾਉਣੇ ਆ, ਇਹ ਸੁਣੋ ਤੇ ਉਸ ਤੋਂ ਬਾਅਦ ਅਗਲੀ ਗੱਲ ਤੁਹਾਡੇ ਨਾਲ ਕਰਨਾ। जनाबे वाला सैकड़ों और हजारों अरब बल्कि टेंस ऑफ थाउजेंड्स ऑफ बिलियंस ऑफ रुपीज एंड डॉलर्स जो है हमने पिछले 58 साल पे दफाई बजट पे खर्च किए। और दास्तान क्या है? 48, 65, 71, 84 और 99। कोई आजाद कमीशन जो है इस मुल्क के नुमाइंदों का अगर बैठा दें और इन 5 जंगों की इंक्वायरी करवाएं तो किसी भी शख्स में एक रत्ती भर भी जो सेल्फ रिस्पेक्ट होगा तो उसका सर जो है झुक जाएगा। लेकिन आज भी ये पूरी इंप्यूनिटी के साथ अपना सीना चौड़ा करके डिफेंस बजट को क्लेम कर रहे हैं और मांग रहे हैं कौम से। कौम की हड्डियों से गोश्त तक जो है इन्होंने निचोड़ लिया है और उतार लिया है। कौम एब्जेक्ट पॉवर्टी में रह रही है, कौम जाहिल है, मुफलिस है, गरीब है, पानी का पीने का पानी नहीं मिलता। ਤੁਸੀਂ ਸੁਣ ਲਿਆ ਮੇਰਾ ਗੱਲ। ਮੈਨੂੰ ਹੁਣ ਹੋਰ ਕੋਈ ਗੱਲ ਤੁਹਾਨੂੰ ਦੱਸਣ ਦੀ ਜਾਂ ਕਹਿਣ ਦੀ ਲੋੜ ਹੈ ਨਹੀਂ ਕਿ ਇਹ ਕਿੱਡੇ ਕੁ ਸ਼ਹੀਦਾਂ ਦੇ ਵਾਰਿਸ ਨੇ ਤੇ ਕਿੱਡਾ ਕਿ ਸਾਡੀ ਫੌਜ ਦੀ ਇੱਜ਼ਤ ਕਰਦੇ ਨੇ ਤੇ ਕਰਨਾ ਚਾਹੁੰਦੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਅਮਰੀਕਾ ਤੋਂ। ਮੈਂ ਆਖਿਆ ਸੀ ਨਾ ਵੀ ਡੂੰਘੀਆਂ ਗੱਲਾਂ ਨੇ ਤੇ ਇਸ ਦੀ ਤਵੱਜੋ ਰੱਖਣੀ ਹੈ ਤੁਸੀਂ। ਅਮਰੀਕਾ ਜਿਹੜਾ ਟਰੰਪ ਹੈ ਨਾ, ਚੌਧਰੀ ਟਰੰਪ, ਉਹ ਜਿੱਤ ਕੇ ਆਉਣ ਡਿਆ ਕਿਸ ਦਿਨ, ਉੱਤੇ ਪੂਰੀ ਗੱਲ ਕਰਾਂਗਾ। ਲੇਕਿਨ ਉਹਨੇ ਕੱਲ ਪਰਸੋਂ ਇੱਕ ਤਕਰੀਰ ਖੜਕਾਈ ਹੈ ਅਮਰੀਕਾ 'ਚ। ਉਹਨੇ ਉੱਥੋਂ ਦੇ ਚੌਧਰੀ ਨਿਜ਼ਾਮਦੀਨ ਨੂੰ ਇਹ ਪੈਗਾਮ ਦਿੱਤਾ ਕਿ ਪਿਛਲੀ ਵਾਰਾਂ ਤੁਸੀਂ ਧਾਂਦਲੀ ਕਰਕੇ ਮੈਨੂੰ ਹਰਾਇਆ ਸੀ, ਜੇ ਇਸ ਵਾਰਾਂ ਧਾਂਦਲੀ ਕੀਤੀ ਨਾ ਤੇ ਇੱਥੇ ਖੂਨ ਖਰਾਬਾ ਹੋਏਗਾ ਪੂਰੇ ਅਮਰੀਕਾ 'ਚ। ਇਹੋ ਜਿਹੀਆਂ ਖੂਨ ਦੀਆਂ ਨਦੀਆਂ ਤੇ ਦਰਿਆ ਚੱਲਣਗੇ ਕਿ ਫਿਰ ਅਮਰੀਕਾ ਦੇ ਵਿੱਚ ਉਹਨਾਂ ਮੁਬੈਨਾ ਤੌਰ 'ਤੇ ਆਖਿਆ ਰਿਪੋਰਟਡਲੀ ਕਿ ਇਹੋ ਜਿਹਾ ਇਹ ਕੰਮ ਹੋਏਗਾ ਕਿ ਫਿਰ ਅਮਰੀਕਾ ਦੇ ਵਿੱਚ ਦੋਹਰੇ ਇਲੈਕਸ਼ਨ ਨਹੀਂ ਹੋਣਗੇ। ਹੁਣ ਇਹ ਕੰਮ ਅਗਰ ਪਾਕਿਸਤਾਨ 'ਚ ਕਿਸੇ ਕੀਤਾ ਹੁੰਦਾ ਹੁਣ ਤੱਕ ਚੁੱਕਿਆ ਜਾਇਆ ਹੋਣਾ ਸੀ, ਔਰ ਦਹਿਸ਼ਤਗਰਦੀ ਦੇ ਤੇ ਪਤਾ ਨਹੀਂ ਉਹ ਗੱਦਾਰੇ ਵਤਨ ਕਹਿ ਕੇ ਤੇ ਵਤਨ ਨਾਲ ਗੱਦਾਰੀ ਤੇ ਮੁਲਕੀ ਸਲਾਮਤੀ ਦੇ ਖਿਲਾਫ ਤੇ ਪਾਕਿਸਤਾਨ ਦੀ ਫੌਜ ਦੇ ਖਿਲਾਫ ਤੇ ਪਤਾ ਨਹੀਂ ਕੀ ਕੁਝ ਇੱਥੋਂ ਦੇ ਨਿਜ਼ਾਮਦੀਨ ਨੇ ਕਰ ਦੇਣਾ ਸੀ। ਪਰ ਉੱਥੋਂ ਦੇ ਨਿਜ਼ਾਮਦੀਨ ਦੀ ਇਹ ਜੁਰਤ ਨਹੀਂ ਵੀ ਇਹ ਕੰਮ ਕਰੇ, ਕਿਉਂਕਿ ਉੱਥੋਂ ਦਾ ਕਾਨੂੰਨ ਤੇ ਆਵਾਮ ਤਗੜੀ ਹੈ। ਤੇ ਇਹ ਵੀ ਤੁਹਾਨੂੰ ਮੈਂ ਦੱਸ ਦਿਆਂ, ਨਿੱਕੀ ਜੀ ਗੱਲ ਕਰਨੀ ਸੀ ਤੇ ਤਫਸੀਲ ਨਾਲ ਚਾਚੇ ਟਰੰਪ ਤੇ ਕਿਸ ਦਿਨ ਫਿਰ ਗੱਲ ਕਰਾਂਗੇ ਤੇ ਪੂਰਾ ਚਾਨਣ ਪਾਵਾਂਗੇ, ਪਿੰਡਾਂ ਦੇ ਲੋਕਾਂ ਨੂੰ ਸਮਝਾਵਾਂਗੇ ਅਮਰੀਕਾ ਦੀ ਸਿਆਸਤ ਕਿਵੇਂ ਹੁੰਦੀ ਹੈ, ਚਾਚਾ ਟਰੰਪ ਕਿਉਂ ਜਿੱਤ ਰਿਹਾ ਤੇ ਉਹਦੇ ਆਉਣ ਨਾਲ ਪਾਕਿਸਤਾਨ 'ਤੇ ਕੀ ਅਸਰ ਪੈਣੇ ਨੇ। ਇਹ ਕਿਸ ਦਿਨ ਮੁਕੰਮਲ ਤਫਸੀਲ ਤੁਹਾਡੇ ਸਾਹਮਣੇ ਰੱਖਾਂਗੇ। ਇਸ ਵੇਲੇ ਸਿਰਫ ਇੰਨੀ ਗੱਲ ਮੈਂ ਰੱਖਣੀ ਹੈ ਵੀ ਚਾਚਾ ਟਰੰਪ ਆ ਵੀ ਰਿਹਾ ਜੇ ਤੇ ਇਹ ਜਿਹੜੀ ਉਹਦੀ ਧਮਕੀ ਇਹ ਕੰਮ ਵੀ ਕਰ ਜਾਣੀ। ਤੇ ਇੱਥੋਂ ਦੇ ਨਿਜ਼ਾਮਦੀਨ ਨੂੰ ਕੰਨ ਹੋ ਗਏ ਨੇ ਕਿ ਟਰੰਪ ਨੇ ਸਿੱਧਾ ਦੱਸ ਦਿੱਤਾ ਵੀ ਜੇ ਧਾਂਦਲੀ ਕੀਤੀ ਤੇ ਫਿਰ ਇੱਥੇ ਮੈਂ ਸਿੱਧਾ ਹੋ ਜਾਵਾਂਗਾ ਤੇ ਫਿਰ ਹਰ ਤਰ੍ਹਾਂ ਦਾ ਮੁਕਾਬਲਾ ਕਰਾਂਗਾ। ਇਹ ਹੁਣ ਥੋੜ੍ਹੇ ਦਿਨਾਂ 'ਚ ਤੁਸੀਂ ਦੇਖੋਗੇ ਵੀ ਇੱਥੋਂ ਦਾ ਨਿਜ਼ਾਮਦੀਨ ਜਿਹੜਾ ਬੰਦੇ ਦਾ ਪੁੱਤਰ ਬਣਦਾ ਨਜ਼ਰ ਆਏਗਾ। ਇਸੇ ਵਜ੍ਹਾ ਤੋਂ ਮੈਨੂੰ ਪੂਰੀ ਉਮੀਦ ਹੈ ਵੀ ਜੇ ਤੁਸੀਂ ਵੀ ਡਟੇ ਰਹੇ, ਜੇ ਤੁਸੀਂ ਪੈਰਾਂ ਦੀ ਮਿੱਟੀ ਨਾ ਛੱਡੀ, ਜਿੱਥੇ ਖਲੋਤੇ ਹੋ ਖਲੋਤੇ ਰਹੇ। ਤੇ ਇਹੋ ਜਿਹੇ ਜਿਹੜੇ ਧੋਖੇ ਨੇ, ਕਦੀ ਇੱਜ਼ਤ 'ਚ ਨਿਕਾਹ ਤੇ ਕਦੀ ਮੁਲਕੀ ਸਲਾਮਤੀ ਸਾਈਫਰ ਤੇ ਕਦੀ ਜਨਾਹ ਹਾਊਸ, ਕੋਰ ਕਮਾਂਡਰ ਹਾਊਸ, ਉਹ ਕਬਜ਼ੇ 'ਚ ਕੋਰ ਕਮਾਂਡਰ ਸਾਹਿਬ ਦੇ ਰਿਹਾ, ਲੇਕਿਨ ਉਹ ਬਣਾ ਦਿੱਤਾ ਅਸੀਂ ਉਹਨੂੰ ਜਨਾਹ ਹਾਊਸ ਬਾਅਦ ਦੇ ਵਿੱਚ, ਤੇ ਉੱਥੇ ਅੱਗ ਤੇ ਕਦੀ ਆਹ ਗੱਲ ਤੇ ਕਦੀ ਉਹ ਗੱਲ। ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਜੇ ਤੁਸੀਂ ਤਵੱਜੋ ਸੱਚ 'ਤੇ ਰੱਖੀ ਸਿਰਫ, ਤੇ ਫਿਰ ਕੋਈ ਦੁਨੀਆ ਦੀ ਤਾਕਤ ਤੁਹਾਨੂੰ ਜਿੱਤਣ ਤੋਂ ਰੋਕ ਨਹੀਂ ਸਕਦੀ। ਤੁਸੀਂ ਜਿੱਤ ਗਏ ਹੋ ਤੇ ਗਾਂ ਵੀ ਤੁਹਾਡਾ ਹੱਕ ਤੁਹਾਨੂੰ ਲੱਭੇਗਾ। ਟਾਈਮ ਲੱਗੇਗਾ, ਵਕਤ ਲੱਗੇਗਾ, ਲੇਕਿਨ ਰਸਤਾ ਤੁਹਾਡਾ ਦਰੁਸਤ ਹੈ, ਸਹੀ ਸਮਝ ਜਾ ਰਹੇ ਹੋ। ਅੱਜ ਜ਼ਰਾ ਥੋੜ੍ਹੇ ਜਿਹੇ
ਸਖਤ ਕਹਿ ਲਓ ਜਾਂ ਮੁਸ਼ਕਿਲ ਕਹਿ ਲਓ ਜਾਂ ਖੁਸ਼ਕ ਕਹਿ ਲਓ ਟੌਪਿਕਸ ਹਨ, ਲੇਕਿਨ ਕਦੀ ਕਦੀ ਇਹ ਵੀ ਜ਼ਰੂਰੀ ਹੈ ਕਿਉਂਕਿ ਸਾਡੇ ਪਿੰਡਾਂ ਦੇ ਲੋਕਾਂ ਨੂੰ ਲੋਕ ਸਮਝਦੇ ਨੇ ਅਸੀਂ ਆਜ਼ਾਦੀ ਹਾਂ, ਆਵਾਜ਼ ਆਉਣੀ ਹੈ, ਅਸੀਂ ਬਸ ਹਾਸੇ ਖੇਡੇ ਵਾਲੀਆਂ ਗੱਲਾਂ ਹੀ ਕਰਦੇ ਹਾਂ, ਅਸੀਂ ਜੋ ਖਾਸ ਗੱਲਾਂ ਨੇ, ਬਰੀਕ ਗੱਲਾਂ ਨੇ, ਉਹ ਬਹਿ ਕੇ ਇੱਕ ਦੂਜੇ ਨਾਲ ਸਾਂਝ ਨਹੀਂ ਕਰਦੇ। ਇਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਸਾਡੇ ਪਿੰਡਾਂ ਬੈਠਕਾਂ ਥੜਿਆਂ ਦੇ ਉੱਤੇ ਸਾਡੇ ਬਜ਼ੁਰਗ, ਸਾਡੀਆਂ ਮਾਵਾਂ ਭੈਣਾਂ ਘਰਾਂ ਦੇ ਵਿੱਚ ਉਹ ਬੜੀਆਂ ਸੰਜੀਦਾ ਗੱਲਾਂ ਵੀ ਹੁੰਦੀਆਂ ਨੇ ਅਤੇ ਹਰ ਗੱਲ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰਦੇ, ਸਾਨੂੰ ਕੁਝ ਸਮਝਾਉਣ ਵਾਲਾ ਹੋਵੇ। ਤੇ ਲਓ ਜੀ ਫਿਰ ਰੱਬ ਰਾਖਾ।